ਮਨਮੀਤ ਅਲੀ ਸ਼ੇਰ, ਜਿਸ ਦਾ ਨਾਂ ਲੈਂਦਿਆਂ ਹੀ ਉਹ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ, ਜਿਸ ਵਿੱਚ ਉਸ ਦਾ ਹੰਸੂ ਕਰਦਾ ਚਿਹਰਾ, ਮਿਲਣਸਾਰ ਸੁਭਾਅ ਅਤੇ ਕੁਝ ਕਰਨ ਦੀ ਚਾਹ ਦਿਸਣ ਲੱਗਦੀ ਹੈ। ਅੱਜ ਸਾਡੇ ਵਿੱਚੋਂ ਮਨਮੀਤ ਅਲੀ ਸ਼ੇਰ ਨੂੰ ਗਿਆ ਪੂਰੇ 5 ਸਾਲ ਹੋ ਗਏ ਨੇ। ਅੱਜ ਦੇ ਦਿਨ ਮਨਮੀਤ ਨੂੰ ਮਰੁੱਕੇ 'ਚ ਬੱਸ ਚਲਾਉਂਦੇ ਨੂੰ ਇੱਕ ਸ਼ਰਾਰਤੀ ਅਨਸਰ ਨੇ ਤੇਜ਼ਾਬ ਪਾ ਕੇ ਕਤਲ ਕਰ ਦਿੱਤਾ ਸੀ, ਜਿਸ ਦਾ ਕੇਸ ਅਜੇ ਵੀ ਅਦਾਲਤ ਵਿੱਚ ਪੈਂਡਿੰਗ ਪਿਆ ਏ, ਕਿਉਂਕਿ ਉਹ ਸ਼ਰਾਰਤੀ ਅਨਸਰ ਨੂੰ ਪਾਗਲ ਘੋਸ਼ਿਤ ਕਰ ਦਿੱਤਾ ਗਿਆ ਸੀ। ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਵਿੱਚ ਅਜੇ ਵੀ ਨੇ ਕਿ ਉਹ ਪਾਗਲ ਇਨਸਾਨ ਨੂੰ ਇਹ ਕਿਵੇਂ ਪਤਾ ਸੀ ਕਿ ਤੇਜ਼ਾਬ ਨਾਲ ਹੱਥ ਸੜ ਜਾਂਦੇ ਨੇ। ਉਸਨੇ ਹੱਥ ਵਿੱਚ ਗਲਵਜ਼ ਯਾਨੀ ਕਿ ਦਸਤਾਨੇ ਪਾਏ ਹੋਏ ਸਨ। ਇਸੇ ਤਰ੍ਹਾਂ ਹੀ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਵੀ ਮੌਜੂਦ ਨੇ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਮਨਮੀਤ ਦੀ ਦੁਖਦਾਇਕ ਖਬਰ ਮਿਲਣ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਅਜੇ ਵੀ ਆਪਣੇ ਬਨੇਰਿਆਂ ਤੇ ਦੀਵੇ ਨਹੀਂ ਜਗਾਉਂਦੇ। ਆਪਣੇ ਹੋਣਹਾਰ ਤੇ ਕਾਬਲ ਪੁੱਤਰ ਦੀ ਮੌਤ ਦਾ ਅਸਹਿ ਦਰਦ ਉਹਨਾਂ ਦਾ ਪਰਿਵਾਰ ਅਜੇ ਵੀ ਹੰਢਾ ਰਿਹਾ ਏ ਤੇ ਸ਼ਾਇਦ ਇਹ ਦਰਦ ਉਹਨਾਂ ਨੂੰ ਰਹਿੰਦੀ ਜ਼ਿੰਦਗੀ ਤੱਕ ਰਹੇਗਾ। ਅੱਜ ਮਨਮੀਤ ਅਲੀ ਸ਼ੇਰ ਦੀ 5ਵੀਂ ਬਰਸੀ ਤੇ ਸ਼ਰਧਾਂਜਲੀ ਦੇਣ ਲਈ ਗੁਰੂ ਘਰ ਬ੍ਰਿਸਬਨ ਵਿੱਚ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਸਜਾਏ ਗਏ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ IndozTv। ਸਵਾਗਤ ਹੈ ਜੀ ਸਾਰਿਆਂ ਦਾ। ਗੁਰਦੁਆਰਾ ਬ੍ਰਿਸਬਨ ਸਿੱਖ ਟੈਂਪਲ ਦੇ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ। ਕਿਉਂ ਇਕੱਠੇ ਹੋਏ ਹਾਂ? ਮਨਮੀਤ ਅਲੀ ਸ਼ੇਰ, ਜਿਸ ਨੂੰ ਕਿ ਤੁਸੀਂ ਸਾਰੇ ਹੀ ਜਾਣਦੇ ਹੋ, ਅੱਜ 5ਵੀਂ ਬਰਸੀ ਗੁਰੂ ਘਰ ਦੇ ਵਿੱਚ ਮਨਾਈ ਜਾ ਰਹੀ ਹੈ, ਜਿੱਥੇ ਕਿ ਪਤਵੰਤੇ ਸੱਜਣ ਸ਼ਰਧਾਂਜਲੀ ਦੇਣ ਲਈ ਪਹੁੰਚੇ ਨੇ ਤੇ ਮੇਰੇ ਨਾਲ ਜੁੜ ਚੁੱਕੇ ਨੇ ਜੀ ਮਨਮੀਤ ਅਲੀ ਸ਼ੇਰ ਦੇ ਪਰਿਵਾਰਕ ਮੈਂਬਰ। ਆਓ ਜਾਣਦੇ ਹਾਂ ਕਿ ਮਨਮੀਤ ਅਲੀ ਸ਼ੇਰ ਦਾ ਉਹਨਾਂ ਲਈ ਕਿਹੋ ਜਿਹਾ ਘਾਟਾ ਪਿਆ ਤੇ ਅੱਜ ਉਹ ਕਿਸ ਸੰਦਰਭ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਨਮੀਤ ਅਲੀ ਸ਼ੇਰ ਨੂੰ ਸ਼ਰਧਾਂਜਲੀ ਦੇ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਜੀ ਤੁਹਾਡਾ? ਚੇਤਨ ਪੁੰਜੀ। ਚੇਤਨ ਜੀ, ਤੁਸੀਂ ਮਨਮੀਤ ਜੀ ਦੇ ਕੀ ਲੱਗਦੇ ਹੋ? ਮੈਂ ਮਨਮੀਤ ਦੀ ਭੂਆ ਜੀ ਦਾ ਮੁੰਡਾ ਜੀ, ਉਹ ਮੇਰੇ ਮਾਮਾ ਜੀ ਦਾ ਮੁੰਡਾ ਸੀਗਾ ਜੀ। ਤੇ ਬਹੁਤ ਜ਼ਿੰਦਗੀ ਦਾ ਸਮਾਂ ਅਸੀਂ ਇਕੱਠੇ ਗੁਜ਼ਾਰਿਆ, ਇਕੱਠੇ ਖੇਲੇ ਆ, ਬੜੇ ਹੋਏ ਆ ਤੇ ਬਹੁਤ ਵਧੀਆ ਨੇਚਰ ਦਾ ਮਾਲਕ ਸੀ ਮਨਮੀਤ ਜੀ। ਤੇ ਬਸ ਉਹ ਇਹੋ ਜਿਹਾ ਬੰਦਾ ਸੀ, ਇੱਕ ਵਾਰੀ ਜੋ ਵੀ ਉਹਨੂੰ ਮਿਲ ਲੈਂਦਾ ਸੀ ਮੁੜ ਕੇ ਉਹਨੂੰ ਭੁੱਲਦਾ ਨਹੀਂ ਸੀ ਤੇ ਉਹਦਾ ਘਾਟਾ ਸ਼ਾਇਦ ਕਦੇ ਪੂਰਾ ਨਹੀਂ ਹੋਣਾ ਜੀ। ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਕੀ ਪ੍ਰੋਗਰਾਮ ਕਰਵਾਇਆ ਗਿਆ ਸ਼ਰਧਾਂਜਲੀ ਲਈ? ਮਨਮੀਤ ਦੇ ਉੱਤੇ ਨਾ ਹੀ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਗਿਆ ਸੀਗਾ ਜੀ ਤੇ ਉਹਦੀ ਆਤਮਾ ਸ਼ਾਂਤੀ ਲਈ। ਤੇ ਹੁਣ ਇਸ ਤੋਂ ਬਾਅਦ ਅਸੀਂ ਮਰੁੱਕੇ ਭਾਰਤ ਇੱਕ ਪ੍ਰੋਗਰਾਮ ਹੈ ਜੀ ਤੇ ਜੋ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ ਦਾ ਪਰਿਵਾਰ ਵੱਲੋਂ ਧੰਨਵਾਦ ਜੀ। ਤੇ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਦੇ ਬਹੁਤ ਧੰਨਵਾਦ। ਚਲੋ ਕੰਮ ਕਾਰ ਕਰਕੇ ਆਪਾਂ ਕਈ ਵਾਰ ਮਜਬੂਰੀ ਆ ਜਾਂਦੀਆਂ ਨੇ, ਪਰ ਹੁਣ ਤੱਕ ਪਰਿਵਾਰ ਨਾਲ ਜੋ ਵੀ ਅੱਜ ਤੱਕ ਖੜਿਆ ਜੀ, ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਦਿਲੋਂ ਧੰਨਵਾਦ ਜੀ। ਜਿਹੜੇ ਇਨਸਾਨ ਨੇ ਮਨ ਚਲੇ ਇਨਸਾਨ ਨੇ, ਬਾਅਦ ਵਿੱਚ ਉਹਨੂੰ ਇੱਕ ਪਾਗਲ ਕਰਾਰ ਦਿੱਤਾ ਗਿਆ ਕਿ ਇਸ ਦੀ ਮਾਨਸਿਕ ਹਾਲਤ ਖਰਾਬ ਸੀ। ਕੀ ਲੱਗਦਾ ਹੈ ਕਿ ਅਜੇ ਤੱਕ ਜਸਟਿਸ ਜਿਹੜਾ ਹੈਗਾ ਸਰਵ ਨਹੀਂ ਹੋਇਆ ਹੈਗਾ? ਹਾਂਜੀ, ਜਸਟਿਸ ਤਾਂ ਸਰਵ ਨਹੀਂ ਹੋਇਆ ਹਾਲੇ ਤੱਕ, ਪਰ ਸਾਡੀ ਹਾਲੇ ਤੱਕ ਲੜਾਈ ਜਾਰੀ ਹੈ ਜੀ। ਅਸੀਂ ਹਾਲੇ ਸਾਡੀ ਕੋਰਟ ਦੀ ਹੀਅਰਿੰਗਸ ਆਹ ਮਹੀਨੇ ਦੇ ਐਂਡ ਵਿੱਚ ਦੁਬਾਰੇ ਉਹਨਾਂ ਨੇ ਡੇਟ ਦਿੱਤੀ ਹੈ ਸਾਨੂੰ ਤੇ ਕੋਈ ਚੱਲਦੀ ਹੈ, ਪਰ ਅਸੀਂ ਜਸਟਿਸ ਦੀ ਪੂਰੀ ਕੋਸ਼ਿਸ਼ ਕਰਾਂਗੇ ਲੈ ਸਕੀਏ। ਪਰ ਜੋ ਸਾਨੂੰ ਉਮੀਦ ਸੀਗੀ ਉਹ ਸਾਨੂੰ ਜਸਟਿਸ ਨਹੀਂ ਮਿਲਿਆ ਤੇ ਪਰ ਹੋਪਫੁਲੀ ਔਨ ਦੀ ਫਿਊਚਰ ਸਾਨੂੰ ਇਹਦਾ ਕੋਈ ਰਿਜ਼ਲਟ ਮਿਲੂਗਾ। ਠੀਕ ਹੈ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਕੀ ਨਾਂ ਹੈ ਜੀ? ਮੇਰਾ ਨਾਮ ਮਨਮੋਹਨ ਸਿੰਘ ਹੈ ਜੀ। ਹਾਂਜੀ ਮਨਮੋਹਨ ਸਿੰਘ ਜੀ, ਤੁਸੀਂ ਮਨਮੀਤ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਜਾਣਦੇ ਹੋ? ਕਿਸ ਤਰੀਕੇ ਦੇ ਤੁਹਾਡੇ ਉਹਨਾਂ ਨਾਲ ਸੰਬੰਧ ਸਨ? ਮੇਰੇ ਉਹਨਾਂ ਦੇ ਪਰਿਵਾਰ ਨਾਲ ਸੰਬੰਧ ਸਨ ਸੀ ਜੀ, ਹੈਗੇ ਹਨ। ਅਮਿਤ ਮੇਰਾ ਬਹੁਤ ਪੁਰਾਣਾ ਮਿੱਤਰ ਹੈ ਤੇ ਅਮਿਤ ਗੋਲਡੀ, ਅਸੀਂ ਸਾਰੇ ਜਿਹੜੇ ਬਹੁਤ ਪੁਰਾਣੇ ਇੱਕ ਦੂਸਰੇ ਨੂੰ ਜਾਣਦੇ ਹਾਂ ਤੇ ਸਾਰੇ ਪਰਿਵਾਰ ਇੱਕ ਦੂਜੇ ਨਾਲ ਮਿਲਦੇ ਵਰਤਦੇ ਹਾਂ ਤੇ ਇਸ ਤਰ੍ਹਾਂ ਹੀ ਇਹੀ ਸਾਡਾ ਉਹਨਾਂ ਨਾਲ ਸੰਬੰਧ ਹੈ। ਮਨਮੀਤ ਜਦੋਂ ਤੁਹਾਡੇ ਵਿਚਕਾਰ ਵਿਚਰਦਾ ਸੀ, ਕਿਹੋ ਜਿਹੀਆਂ ਯਾਦਾਂ ਜਿਹੜੀਆਂ ਤੁਹਾਨੂੰ ਹਮੇਸ਼ਾ ਸਤਾਉਂਦੀਆਂ ਨੇ ਕਿ ਅੱਜ ਮਨਮੀਤ ਹੁੰਦਾ ਤਾਂ ਬਾਕੀ ਗੱਲ ਹੋਰ ਹੋਣੀ ਸੀ? ਮੈਂ ਥੋੜ੍ਹਾ ਜਿਹਾ, ਕਿਉਂਕਿ ਉਹਦਾ ਸੀਨੀਅਰ ਸੀ, ਮੈਂ ਘੱਟ ਵਿਚਰਿਆ ਉਹਦੇ ਨਾਲ, ਬਟ ਜਿੰਨਾ ਕੁ ਟਾਈਮ ਵੀ ਮੈਨੂੰ ਉਹ ਮਿਲਿਆ ਹੈ ਉਹ ਇਹੋ ਜਿਹੀ ਛੱਡ ਗਿਆ ਇੱਕ ਯਾਦ ਵੀ ਜਿਹਨੂੰ ਮੈਂ ਕਦੇ ਭੁਲਾ ਨਹੀਂ ਸਕਦਾ। ਮੈਂ ਉਹਨੂੰ ਜ਼ਿਆਦਾ ਛੋਟੇ ਹੁੰਦਿਆਂ ਐਜ਼ ਅ ਛੋਟਾ ਭਰਾ ਅਸੀਂ ਦੇਖਦੇ ਰਹੇ ਹਾਂ ਤੇ ਬਟ ਉਹਦੇ ਪਰਿਵਾਰ ਦੇ ਨਾਲ ਮੈਂ ਪਿੱਛੇ ਵੀ ਜਾ ਕੇ ਆਇਆ ਇੰਡੀਆ। ਉਹਦੇ ਮਦਰ ਫਾਦਰ ਜੋ ਉਹਨਾਂ ਦੀ ਅੱਜ ਵੀ ਕੰਡੀਸ਼ਨ ਹੈ, ਆਪਾਂ ਕਦੇ ਸੋਚ ਵੀ ਨਹੀਂ ਸਕਦੇ ਵੀ ਉਹ ਕਿਸ ਦੌਰ ਤੋਂ ਗੁਜ਼ਰ ਰਹੇ ਨੇ। 5 ਸਾਲ ਹੋ ਚੁੱਕੇ ਨੇ, ਸਾਨੂੰ ਐਂ ਲੱਗਦਾ ਵੀ ਇਹ ਕੱਲ੍ਹ ਦੀ ਗੱਲ ਹੈ ਤੇ ਬਟ ਉਹਦੇ ਮਾਂ-ਬਾਪ ਵਾਸਤੇ ਤੁਸੀਂ ਸੋਚੋ ਵੀ ਕਿੰਨਾ ਇਹ ਔਖਾ ਸਮਾਂ ਹੈ, ਕਿਉਂਕਿ ਉਹਨਾਂ ਨੂੰ ਕੋਈ ਇਨਸਾਫ ਵੀ ਕੋਈ ਸਹੀ ਤਰੀਕੇ ਨਾਲ ਨਹੀਂ ਮਿਲਿਆ ਹੈਗਾ ਅਜੇ ਤੱਕ।
ਜੀ ਬਿਲਕੁਲ, ਮਨਮੀਤ ਅਲੀ ਸ਼ੇਰ ਦੇ ਲਈ ਇਨਸਾਫ ਅਜੇ ਵੀ ਉਡੀਕਿਆ ਜਾ ਰਿਹਾ ਹੈ। ਸੋ ਉਮੀਦ ਕਰਦੇ ਹਾਂ ਕਿ ਅਦਾਲਤ ਦੇ ਘਰ ਦੇਰ ਆ ਪਰ ਅੰਧੇਰ ਨਹੀਂ ਹੈਗਾ। ਸੋ ਉਮੀਦ ਕਰਦੇ ਹਾਂ ਜੀ ਕਿ ਮਨਮੀਤ ਅਲੀ ਸ਼ੇਰ ਦੀ ਆਤਮਾ ਨੂੰ ਜਿਹੜੀ ਸ਼ਾਂਤੀ ਆ ਬਹੁਤ ਛੇਤੀ ਮਿਲ ਜਾਵੇਗੀ। ਅੱਜ 5ਵੀਂ ਬਰਸੀ ਗੁਰੂ ਘਰ ਵਿਖੇ ਮਨਾਈ ਗਈ। ਧੰਨਵਾਦ।